ਪੱਕਾ ਕਰਨ ਦੀ ਪਹਿਲਾਂ ਨਹੀਂ ਵਿਉਂਤ ਹੋ ਸਕਦੀ ਸੀ ਕਿ ਇਹ ਚੀਜ਼ 19 ਚ ਵੀ ਹੋਈ ਹੈ, ਹੁਣ ਵੀ ਹੋ ਸਕਦੀ ਹੈ ਮੁੜ ਤੋਂ? ਬੰਨ ਬਹੁਤ ਪੱਕਾ ਸੀ ਪਰ ਪਾਣੀ ਜ਼ਿਆਦਾ ਸੀ। ਇਹ ਬੰਨ ਦਾ ਪਾੜ ਤੁਸੀਂ ਦੇਖ ਸਕਦੇ ਹੋ, ਬਹੁਤ ਲੰਬਾ ਇਹ ਪਾੜ ਹੈ। ਸਾਰਿਆਂ ਨੂੰ ਲੋੜ ਆ ਕਰਕੇ ਸਾਰੇ ਆਪਣੇ ਆਪ ਮਾਰੇ ਸੰਗਤ ਬਹੁਤ ਆ ਰਹੀ ਹੈ ਜੀ। ਔਰ ਸਾਡੇ ਉਹ ਸੇਵਾਦਾਰ ਜਿਹੜੇ ਉਹਨਾਂ ਨੂੰ ਅੱਜ ਮੇਰੇ ਖਿਆਲ ਜੀ 5 ਦਿਨ ਹੋ ਗਏ ਨਹਾਤਿਆਂ ਨੂੰ, ਉਹੋ ਹੀ ਕੱਪੜੇ ਆ, ਉਸੇ ਕੱਪੜਿਆਂ ਨਾਲ ਨਿਰੰਤਰ ਸੇਵਾ ਚੱਲ ਰਹੀ ਹੈ। ਵੀ ਹੋਰ ਕਿਤੇ ਦੁਨੀਆ 'ਚ ਆਫਤ ਪਵੇ, ਸਾਰੇ ਜਲਦੀ ਪੰਜਾਬੀ ਉੱਥੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ। ਜਦੋਂ ਪੰਜਾਬੀਆਂ ਤੇ ਆਫਤ ਪਈ ਹੈ ਉਦੋਂ ਕੋਈ ਆਇਆ ਹੋਰ? ਇਹ ਦਿਲ ਵਾਲੇ ਬੰਦਿਆਂ ਦਾ ਕੰਮ ਆ ਤੇ ਦਿਲ ਵਾਲੇ ਹੀ ਕਰ ਸਕਦੇ ਆ। ਇਹ ਜਿਨ੍ਹਾਂ ਮੁਸੀਬਤਾਂ ਝੱਲਣੀਆਂ ਸਿੱਖ ਲਈਆਂ ਉਹੀ ਝੱਲ ਸਕਦੇ ਆ ਤੇ ਉਹੀ ਮੁਸੀਬਤਾਂ ਦਾ ਹੱਲ ਕਰ ਸਕਦੇ ਆ। ਸੋ ਬਾਬਾ ਜੀ ਕਿਵੇਂ ਦਾ ਚੱਲ ਰਿਹਾ ਪ੍ਰਬੰਧ? ਕਦੋਂ ਤੱਕ ਇਸ ਸਾਰੇ ਦੇ ਨਾਲ ਨਜਿੱਠ ਲਿਆ ਜਾਊਗਾ ਲੱਗਦਾ ਹੈ? ਵਾਹਿਗੁਰੂ ਜਾਣਦਾ ਜੀ, ਉਹਦੇ ਹੱਥ ਹੈ। ਵਾਹਿਗੁਰੂ ਜਾਣਦਾ। ਪਰ ਹੁਣ ਤੱਕ ਕਿਹੋ ਜੀ ਮਦਦ ਮਿਲ ਰਹੀ ਹੈ ਸਰਕਾਰ ਵੱਲੋਂ, ਲੋਕਾਂ ਵੱਲੋਂ, ਸੰਗਤਾਂ ਵੱਲੋਂ? ਸਾਰੇ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਜੀ, ਵਧੀਆ ਸਹਿਯੋਗ ਮਿਲ ਰਿਹਾ ਹੈ। ਬਹੁਤ ਵਧੀਆ। ਤੇ ਇਹ ਜਿਹੜੀਆਂ ਸਾਰੇ ਲੰਗਰ ਸੇਵਾ ਹਰ ਪਾਸਿਓਂ ਤਾਂ ਹੋ ਰਹੀ ਹੈ, ਪਰ ਇਹ ਨਹੀਂ ਲੱਗਦਾ ਕਿ ਇਹ ਪਹਿਲਾਂ ਕਰਨ ਵਾਲਾ ਕੰਮ ਸੀ, ਬੰਨ ਪਹਿਲਾਂ ਪੱਕਾ ਕੀਤਾ ਜਾਣਾ ਚਾਹੀਦਾ ਸੀ? ਕਿਸੇ ਨੂੰ ਕੀ ਪਤਾ ਵੀ ਅਸੀਂ ਇੱਥੇ ਬੰਨ ਟੁੱਟਣਾ, ਲੰਗਰ ਪਕਾਉਣੇ ਆ ਜੀ, ਕਿਉਂਕਿ ਲੰਗਰ ਤਾਂ ਹੁਣ ਲੋਕ ਕੋਠਿਆਂ ਤੇ ਬੈਠੇ ਆ ਤਾਂ ਲੈ ਕੇ ਆ ਰਹੇ ਆ। ਇਹ ਚੀਜ਼ਾਂ ਪਹਿਲਾਂ ਥੋੜਾ ਪਕਾਇਆ ਜਾ ਸਕਦਾ। ਨਹੀਂ ਵੀ ਹੜ੍ਹ ਮਤਲਬ ਆਊਗਾ ਤਾਂ। ਜੀ ਨਹੀਂ ਬਾਬਾ ਜੀ, ਉਹ ਗੱਲ ਕਰ ਰਹੇ ਆ ਵੀ ਬੰਨ ਪੱਕਾ ਕਰਨ ਦੀ ਪਹਿਲਾਂ ਨਹੀਂ ਵਿਉਂਤ ਹੋ ਸਕਦੀ ਸੀ ਕਿ ਇਹ ਚੀਜ਼ 19 ਚ ਵੀ ਹੋਈ ਹੈ, ਹੁਣ ਵੀ ਹੋ ਸਕਦੀ ਹੈ ਮੁੜ ਤੋਂ? ਬੰਨ ਬਹੁਤ ਪੱਕਾ ਸੀ ਪਰ ਪਾਣੀ ਜ਼ਿਆਦਾ ਸੀ। ਅੱਛਾ ਜੀ, ਉਹ ਓਵਰ ਸੀ। ਓਵਰ ਸੀ ਪਾਣੀ, ਤਾਂ ਕਰਕੇ ਇਦਾਂ ਵਾਪਰਿਆ ਹੈ ਸਾਰਾ ਕੁਝ। ਪਰ ਹੁਣ ਜਿਹੜੀਆਂ ਸੰਗਤਾਂ ਉਹਨਾਂ 'ਚ ਠਰਮਾ ਆਇਆ, ਇਦਾਂ ਡਰ ਤਾਂ ਨਹੀਂ ਵਾਲਾ ਹੁਣ? ਜਿੱਦਾਂ ਅੱਗੇ ਤਾਂ ਕੋਠਿਆਂ ਤੇ ਚੜੇ ਹੋਏ ਲੋਕ ਬਹੁਤ ਸਹਿਮੇ ਹੋਏ ਸੀ। ਨਹੀਂ ਪਾਣੀ ਘਟ ਗਿਆ। ਹਾਂਜੀ, ਪਾਣੀ ਘਟ ਗਿਆ। ਤੇ ਹੁਣ ਕੱਲ ਤੋਂ ਅੱਜ ਤੱਕ ਕਿੰਨਾ ਕੁ ਪਾਣੀ ਘਟਿਆ, ਕਿੰਨਾ ਕੁ ਪੱਧਰ ਘਟਿਆ? ਕਾਫੀ ਥੱਲੇ ਆ ਗਿਆ ਪਾਣੀ, ਕਾਫੀ ਥੱਲੇ। 4 ਫੁੱਟ ਕਹਿ ਸਕਦੇ ਹਾਂ। ਰਾਹ 4 ਫੁੱਟ। ਅੱਛਾ ਜੀ। ਉਧਰ ਦਰਿਆ 'ਚ ਤੇ ਇਦੋਂ ਵੀ ਜ਼ਿਆਦਾ ਘਟ ਗਿਆ। ਇੱਧਰ 4 ਫੁੱਟ ਘਟ ਗਿਆ ਜੀ। ਸੋ ਲਗਾਤਾਰ ਪ੍ਰਸ਼ਾਦੇ ਦੀ ਸੇਵਾ ਵੀ ਉਧਰ ਜਾ ਜੋ ਵੀ ਜਿੱਥੇ ਵੀ ਕੋਈ, ਅਸੀਂ ਤੁਹਾਡੇ ਮਾਧਿਅਮ ਨੂੰ ਬੇਨਤੀ ਕਰਾਂਗੇ ਵੀ ਕੋਈ ਵੀ ਕਿਤੇ ਵੀ ਕਿਸੇ ਨੂੰ ਵੀ ਜਿਹੜਾ ਕੋਠੇ ਤੇ ਬੈਠਾ, ਜਿਹੜਾ ਪਿੰਡ ਵਿੱਚ ਬਾਹਰ ਘਿਰਿਆ ਹੋਇਆ, ਉਹ ਲੋਕੇਸ਼ਨ ਲਾ ਕੇ ਨੰਬਰ ਜਿਹੜਾ ਭੇਜ ਦੇਵੇ, ਕਿਸ਼ਤੀ ਵਾਲੀ ਉੱਥੇ ਪਹੁੰਚ ਜਾਵਾਂਗੇ। ਜੀ, ਇੱਕ ਹੋਰ ਸੰਗਤਾਂ ਬਾਹਰ ਬੈਠੀਆਂ ਜਿਹੜੀਆਂ ਦੇਖ ਰਹੀਆਂ ਨੇ, ਉਹਨਾਂ ਨੂੰ ਕੀ ਅਪੀਲ ਕਰੋਗੇ? ਕਿਹੋ ਜਿਹੀ ਮਦਦ ਦੀ ਇਸ ਸਮੇਂ ਇੱਥੇ ਲੋੜ ਹੈ ਜਿਹੜੀ ਪਹੁੰਚਾਈ ਜਾਵੇ? ਕਿਉਂਕਿ ਇਹਦੇ ਵਿੱਚ ਹੁਣ ਮਿੱਟੀ ਪੈਣੀ ਹੈ, ਗੱਡੀਆਂ ਟਰੈਕਟਰ ਟਰਾਲੀਆਂ ਲੱਗੇ, ਉਹਨਾਂ 'ਚ ਤੇਲ ਪਾਣਾ, ਤੇ ਆ ਬੋਰੇ ਲੱਗੇ, ਤੂੰ ਕਹੇ ਮਿੱਟੀ ਨਹੀਂ ਭਰਨਾ। ਅੱਛਾ ਜੀ। ਫਿਰ ਇਹਨੂੰ ਜਿਹੜੇ ਗਏ ਪੱਧਰਾ ਕਰਨਾ, ਫਿਰ ਵੀ ਉਹਦੇ ਵਿੱਚ ਤੇ ਸਭ ਤੋਂ ਵੱਡੀ ਜ਼ਿਆਦੀ ਇਹਦੀ ਲੋੜ ਤੇਲ ਦੀ ਹੈ। ਤੇਲ ਦੀ ਲੋੜ ਹੈ ਜੀ। ਸੋ ਵਿਦੇਸ਼ਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ। ਬਹੁਤ ਬਹੁਤ ਤੁਹਾਡੇ ਸਾਰਿਆਂ ਦਾ। ਸੋ ਬਾਬਾ ਜੀ ਦਾ ਕਹਿਣਾ ਹੈ ਕਿ ਇਸ ਸਮੇਂ ਜਿਨ੍ਹਾਂ ਚੀਜ਼ਾਂ ਦੀ ਲੋੜ ਹੈ ਉਹ ਪਹੁੰਚਦੀਆਂ ਕੀਤੀਆਂ ਜਾਣ, ਜਿਹੜਾ ਵੀ ਮਦਦ ਕਰ ਸਕਦਾ ਹੈ। ਸੋ ਬਾਬਾ ਜੀ ਹੁਣੀ ਵੀ ਲਗਾਤਾਰ ਲੱਗੇ ਹੋਏ ਨੇ। ਉਧਰ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੰਨ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਪਾੜ ਤੁਸੀਂ ਵੇਖ ਸਕਦੇ ਹੋ ਕਿੰਨਾ ਲੰਬਾ ਹੈ। ਮੈਂ ਚਾਹੂੰਗਾ ਕਿ ਉਧਰੋਂ ਦਿਖਾਉਣਾ ਸ਼ੁਰੂ ਕੀਤਾ ਜਾਵੇ। ਉਧਰਲੇ ਬੰਨਿਓਂ ਵੀ ਲਗਾਤਾਰ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਧਰਲੇ ਬੰਨਿਓਂ ਵੀ ਲਗਾਤਾਰ ਬੋਰੀਆਂ ਲਗਾ ਕੇ ਇਹ ਬੰਨ ਨੂੰ ਕਿਸੇ ਤਰੀਕੇ ਦੇ ਨਾਲ ਬੰਨਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਸੰਗਤਾਂ ਲੱਗੀਆਂ ਹੋਈਆਂ ਨੇ, ਪਿੱਛੋਂ ਮਿੱਟੀ ਲਿਆਂਦੀ ਜਾ ਰਹੀ ਹੈ, ਫਿਰ ਮਿੱਟੀ ਨੂੰ ਇੱਥੇ ਭਰਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਸਿੱਟਿਆ ਜਾਂਦਾ। ਤੁਹਾਨੂੰ ਸਿੱਧਾ ਲਾਈਵ ਇੱਥੋਂ ਦਿਖਾਵਾਂਗੇ ਇਸ ਸਮੇਂ ਕਿਸ ਤਰੀਕੇ ਦੇ ਨਾਲ ਇਸ ਨੂੰ ਭਰਿਆ ਜਾਂਦਾ। ਪਹਿਲਾਂ ਬੋਰੇ ਇਸ ਦੇ ਵਿੱਚ ਰੱਖੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਇਸ ਨੂੰ ਪਾਣੀ ਦੇ ਵਿੱਚ ਰੱਖਿਆ ਜਾਂਦਾ ਹੈ। ਸੋ ਤੁਸੀਂ ਵੇਖ ਰਹੇ ਹੋ ਇਸ ਸਮੇਂ ਬੰਨ ਦੇ ਵਿੱਚ ਇਹ ਜਿਹੜਾ ਬਣਾਇਆ ਉਸ ਨੂੰ ਸਿੱਟਣ ਜਾ। ਸਤਿ ਸ੍ਰੀ ਅਕਾਲ। ਇੱਕ ਗ੍ਰੇਡ ਬੰਨ ਗ੍ਰੇਡ ਜੀ ਆ ਜੀ, ਜੋ ਚਿੱਟੀ ਵੇਈ ਦਾ ਸੱਜੇ ਬੰਨ 'ਚ ਬਰਸਾਤਾਂ ਦੇ ਨਾਲ ਹੜ੍ਹ ਦਰਿਆਵਾਂ 'ਚ ਜ਼ਿਆਦਾ ਪਾਣੀ ਆਉਣ ਕਰਕੇ ਜਿਹੜਾ ਪਾੜ ਪੈ ਗਿਆ ਸੀਗਾ, ਤੇ ਪਿੰਡ ਮੰਡਾਲਾ ਤੋਂ ਚੜ੍ਹਦੇ ਬੰਨੇ ਮੰਡਾਲਾ ਨਸੀਰਪੁਰ ਪਿੰਡ ਦੇ ਸੈਂਟਰ 'ਚੋਂ ਜਿਹੜਾ ਪਾੜ ਪਿਆ, ਉਸ ਨੂੰ ਪੂਰਨ ਦਾ ਕਾਰਜ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਦੇ ਵਿੱਚ ਉਸ ਦਿਨ ਤੋਂ ਚੱਲ ਰਿਹਾ। ਪੂਰੇ ਜੰਗੀ ਪੱਧਰ ਤੇ ਸੇਵਾਦਾਰ ਕਾਰਜ ਕਰ ਰਹੇ ਨੇ। ਸਰਕਾਰ ਵੀ ਪੂਰਾ ਸਾਥ ਦੇ ਰਹੀ ਹੈ, ਨਾਲ ਜੋ ਸਾਰਾ ਜਿਹੜਾ ਸਮਾਨ ਪਹੁੰਚਦਾ ਕਰ ਰਹੇ ਆ। ਆਸ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ, ਪਾਣੀ ਦਾ ਵਹਾਅ ਘਟ ਜਾਵੇ, ਇਹ ਜਿਹੜਾ ਪਾਣੀ ਨੂੰ ਬੰਦ ਕੀਤਾ ਜਾਵੇ। ਤੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਜਿਹੜੇ ਕੋਈ ਵੀਰ ਸਹਿਯੋਗ ਕਰਨਾ ਚਾਹੁੰਦੇ ਆ,
ਕਰਨ ਆ ਕੇ ਮਦਦ ਸੱਥੀ ਸੇਵਾ ਕਰਨ। ਜੋ ਪਿਛਲੇ ਸਾਲ 19 ਚ ਅਸੀਂ ਬੇਨਤੀ ਕੀਤੀ ਸੰਗਤਾਂ ਨੂੰ ਵੀ ਮਿੱਟੀ ਦੇ ਬੋਰੇ ਭਰ ਕੇ ਲਿਆਓ, ਐਤਕੀ ਅਸੀਂ ਬੇਨਤੀ ਕਰਦੇ ਸੰਗਤਾਂ ਨੂੰ ਸਾਡੇ ਕੋਲ ਮਿੱਟੀ ਦਾ ਵੀ ਕੁਝ ਥੋੜ੍ਹਾ ਜਿਹਾ ਸਾਧਨ ਹੈਗਾ ਵੀ ਇੱਥੇ ਆਣ ਕੇ ਸੇਵਾ ਕਰ ਸਕਦੇ। ਜੋ ਕੋਈ ਪਿੱਛੋਂ ਵੀ ਲਿਆਉਣ ਮਿੱਟੀ ਦੀ ਸਭ ਤੋਂ ਵੱਡੀ ਉੱਤਮ ਸੇਵਾ ਜੇ ਆਪਾਂ ਇਹਨੂੰ ਦਰਿਆ ਨੂੰ ਬੰਦ ਕਰ ਦਈਏ, ਪਾਣੀ ਨੂੰ ਗੰਦਾ ਹੋਵੇ, ਗੰਦਾ ਪਾਣੀ ਬੰਦ ਹੋ ਜਾਵੇ, ਲੋਕੀ ਆਪੋ ਆਪਣੇ ਘਰਾਂ 'ਚ ਸੁਖੀ ਵਸਣ, ਜਿਹੜੇ ਸਾਡੇ ਕਿਰਤੀ ਮਜ਼ਦੂਰ ਉਹ ਵੀ ਆਪੋ ਆਪਣੇ ਕਾਰਜਾਂ 'ਚ ਲੱਗਣ। ਸਭ ਤੋਂ ਵੱਡੀ ਇਹ ਜਿਹੜੀ ਸੇਵਾ ਵਾ ਇਸ ਵੇਲੇ ਮੈਂ ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਹੋਣ ਨਾਤੇ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਵੀ ਵੀਰੋ ਇਸ ਕਾਰਜ ਵਿੱਚ ਜ਼ਰੂਰ ਹਿੱਸਾ ਪਾਓ ਬੰਨ ਬਣਾਉਣ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਬੰਨ ਦੀਆਂ, ਜਿਸ ਨੂੰ ਲਗਾਤਾਰ ਸੰਤ ਬਲਵੀਰ ਸਿੰਘ ਸੀਚੇਵਾਲ ਹੋਣਾ ਦੇ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਸੇਵਾ ਦਿਨ ਰਾਤ ਚੱਲ ਰਹੀ ਹੈ। ਪਰਸੋਂ ਤੋਂ ਇਸ ਬੰਨ ਨੂੰ ਮੁੜ ਤੋਂ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਪਾਣੀ ਹੈ ਇਹ ਕ੍ਰਾਸ ਹੋ ਕੇ ਅੱਗੇ ਪਿੰਡਾਂ ਦੇ ਵਿੱਚ ਜਾ ਰਿਹਾ ਹੈ। ਦੇਖ ਸਕਦੇ ਹੋ ਦੋਨੋਂ ਬੰਨਿਆਂ ਤੋਂ, ਇੱਧਰੋਂ ਵੀ ਤੇ ਉਧਰਲੇ ਬੰਨਿਓਂ ਵੀ ਲਗਾਤਾਰ ਸੇਵਾਵਾਂ ਜਾਰੀ ਨੇ। ਇਸ ਬੰਨ ਨੂੰ ਬੰਨਣ ਦੀ ਕੋਸ਼ਿਸ਼ ਦੇ ਵਿੱਚ ਸੰਗਤਾਂ ਲੱਗੀਆਂ ਹੋਈਆਂ ਨੇ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇੱਥੇ ਕਿਹੜੀ ਚੀਜ਼ ਦੀ ਲੋੜ ਹੈ, ਉਹ ਇੱਥੇ ਸੰਗਤਾਂ ਆਪ ਵੀ ਪਹੁੰਚਣ, ਹੱਥੀਂ ਸੇਵਾ ਵੀ ਕਰਨ ਤੇ ਹੋਰ ਪੈਟਰੋਲ ਤੇ ਮਿੱਟੀ ਜਿਹੜੀ ਚੀਜ਼ ਦੀ ਲੋੜ ਹੈ ਉਹ ਇੱਥੇ ਲੈ ਕੇ ਪਹੁੰਚਣ ਤਾਂ ਕਿ ਇਹ ਪਾੜ ਜਿਹੜਾ ਪਿਆ ਹੋਇਆ ਇਸ ਨੂੰ ਜਲਦੀ ਤੋਂ ਜਲਦੀ ਭਰਿਆ ਜਾ ਸਕੇ। ਸੋ ਇਸ ਸਮੇਂ ਤੁਸੀਂ ਬੰਨ ਤੇ ਮੌਜੂਦ ਆ, ਬੋਟ ਦੇ ਵਿੱਚ ਸਵਾਰ ਹੋ ਕੇ ਦੇਖਣ ਦੇ ਲਈ ਜਾ ਰਹੇ ਆ ਕਿ ਦੂਸਰੇ ਪਾਸੇ ਵੀ ਸੇਵਾ ਜਿਹੜੀ ਚੱਲ ਰਹੀ ਹੈ ਤੇ ਪਾੜ ਜਿਹੜਾ ਕਿੱਡਾ ਕੁ ਡੂੰਘਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਦੋਵੇਂ ਪਾਸੇ ਸੇਵਾ ਚੱਲ ਰਹੀ ਹੈ ਤੇ ਬਾਈ ਹੁਣੀ ਹੁਣ ਤਸਵੀਰਾਂ ਦਿਖਾਉਣ ਦੇ ਲਈ ਖਾਸ ਤੌਰ ਤੇ ਲੈ ਕੇ ਜਾ ਰਹੇ ਨੇ। ਸੇਵਾ ਲਗਾਤਾਰ ਨਿਰੰਤਰ ਜਾਰੀ ਹੈ, ਨਿਰੰਤਰ ਤਸਵੀਰਾਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ। ਬਾਬਾ ਜੀ ਹੁਣੀ ਖੁਦ ਆਪ ਇਸ ਸੇਵਾ ਦੇ ਵਿੱਚ ਜੁਟੇ ਹੋਏ ਨੇ। ਸੇਵਾ ਲਗਾਤਾਰ ਚੱਲ ਰਹੀ ਹੈ ਤੇ ਬੰਨ ਦਾ ਪਾੜ ਤੁਸੀਂ ਦੇਖ ਸਕਦੇ ਹੋ, ਬਹੁਤ ਲੰਬਾ ਇਹ ਪਾੜ ਹੈ। ਇਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਬੰਨਿਆਂ ਤੋਂ ਸੇਵਾ ਲਗਾਤਾਰ ਨਿਰੰਤਰ ਜਾਰੀ ਹੈ। ਪਰਸੋਂ ਤੋਂ ਸੇਵਾ ਦੇ ਵਿੱਚ ਸੰਗਤਾਂ ਜੁਟੀਆਂ ਹੋਈਆਂ ਨੇ ਤੇ ਇਸ ਪਾੜ ਨੂੰ ਭਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਸੋ ਬੋਰਡ ਦੇ ਜ਼ਰੀਏ ਦਿਖਾਉਣ ਦੇ ਲਈ ਲਗਾਤਾਰ ਬੋਰਡ ਦੇ ਜ਼ਰੀਏ ਇੱਥੇ ਮੁਆਇਨਾ ਕੀਤਾ ਜਾ ਰਿਹਾ। ਦੋਵੇਂ ਪਾਸੇ ਜਿਹੜੀ ਚੀਜ਼ ਪਹੁੰਚਾਉਣ ਵਾਲੀ ਹੁੰਦੀ ਹੈ ਉਹ ਪਹੁੰਚਾਈ ਜਾ ਰਹੀ ਹੈ ਤੇ ਜਿਹੜੀ ਚੀਜ਼ ਦੀ ਲੋੜ ਇੱਧਰ ਹੁੰਦੀ ਹੈ ਉੱਧਰੋਂ ਲਿਆਂਦੀ ਜਾਂਦੀ ਹੈ ਤੇ ਜਿਹੜੀ ਉੱਧਰ ਚੀਜ਼ ਦੀ ਦੂਜੇ ਬੰਨੇ ਲੋੜ ਹੁੰਦੀ ਹੈ ਉੱਧਰਲੇ ਬੰਨਿਓਂ ਇੱਧਰ ਲਿਆਂਦੀ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਲਗਾਤਾਰ ਨਿਰੰਤਰ ਸੇਵਾਵਾਂ ਚੱਲ ਰਹੀਆਂ ਨੇ। ਸੋ ਦੇਖ ਸਕਦੇ ਹੋ ਸੰਗਤਾਂ ਬੰਨ ਰਹੀਆਂ ਨੇ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਾਈ ਜੀ ਕਦੋਂ ਤੋਂ ਸੇਵਾ ਦੇ ਵਿੱਚ ਜੁਟੇ ਹੋਏ ਹੋ ਇੱਥੇ? ਇੱਥੇ ਜੀ ਸਾਨੂੰ ਲਗਭਗ 4-5 ਦਿਨ ਪਹਿਲੋਂ ਦੇ ਆਏ ਹੋਏ ਆ। ਜਦੋਂ ਪਾਣੀ ਆਉਣ ਦੇ ਅਸਾਰ ਸੀ ਬਾਬਾ ਜੀ ਨੇ ਡਿਊਟੀਆਂ ਲਾਈਆਂ, ਜੋ ਬੰਦੇ ਨੇ ਪਹਿਲੋਂ ਆਏ ਹੋਏ ਆ। 3 ਦਿਨ ਬੰਨ ਟੁੱਟਣ ਤੋਂ ਪਹਿਲੋਂ ਦੇ ਆਏ ਹੋਏ ਆ ਬੰਦੇ ਸਾਰੇ ਇੱਥੇ ਸੇਵਾ ਦਾ। ਹਾਂਜੀ, ਲਗਾਤਾਰ ਸੇਵਾ ਜਾਰੀ ਹੈ। ਆਪ ਮੁਹਾਰੇ ਹੀ ਸੰਗਤ ਆਈ ਜਾਂਦੀ ਹੈ ਜਾਂ ਫਿਰ ਸੱਦਦੇ ਹੋ? ਨਹੀਂ ਜੀ, ਸੰਗਤਾਂ ਸਾਰੀਆਂ ਜੀ ਜਦੋਂ ਮੰਨ ਲਓ ਵਕਤ ਦੀ ਘੜੀ ਆ, ਹਰ ਇੱਕ ਨੂੰ ਉਨੀ ਲੋੜ ਆ ਜਿੰਨੀ ਮੰਨ ਲਓ ਹਰ ਇੱਕ ਚਾਹੁੰਦਾ ਵੀ ਛੇਤੀ ਤੋਂ ਛੇਤੀ ਬੰਨ ਵੱਜੇ, ਜਿਹੜੀ ਪਾਣੀ ਤੋਂ ਸਾਨੂੰ ਰਾਹਤ ਮਿਲ ਸਕੇ। ਸਾਰਿਆਂ ਨੂੰ ਲੋੜ ਆ ਕਰਕੇ ਸਾਰੇ ਆਪਣੇ ਆਪ ਮੁਹਾਰੇ ਸੰਗਤ ਬਹੁਤ ਆ ਰਹੀ ਹੈ ਜੀ। ਬਾਕੀ ਬਾਬਾ ਜੀ ਨੂੰ ਮੰਨ ਲਓ ਦੇਖ ਕੇ ਲੱਗੇ ਹੋਏ ਦੇਖ ਕੇ ਸੰਗਤਾਂ ਬਹੁਤ ਪ੍ਰੇਰਿਤ ਹੋ ਰਹੀਆਂ ਜੀ। ਤੇ ਮਿੱਟੀ ਕਿੱਥੋਂ ਆ ਰਹੀ ਹੈ ਇਹ ਜਿਹੜੀ? ਜੀ ਵੱਖ-ਵੱਖ ਪਿੰਡਾਂ ਤੋਂ ਵੀ ਆ ਰਹੀ ਹੈ, ਜਿੱਦਾਂ ਸੇਵਾਦਾਰ ਉਧਰੋਂ ਪਿੰਡਾਂ ਦੇ ਵਿੱਚੋਂ ਆਪਣੀਆਂ ਟਰਾਲੀਆਂ ਭਰ ਕੇ ਲੈ ਕੇ ਆ ਰਹੇ ਆ। ਕੋਈ ਸਾਡੀ ਦਰਿਆ ਦੇ ਵਿੱਚ ਕੱਢ ਕੇ ਰੱਖੀ ਹੋਈ ਆ, ਮੋਰੇ ਸਟਾਕ ਉੱਥੋਂ ਆ ਰਹੀ ਹੈ ਜੀ। ਹਾਂਜੀ, ਸੋ ਇਹ ਮਤਲਬ ਕਿ ਦਿਨ ਰਾਤ ਚੱਲਦਾ ਕੰਮ? ਹਾਂਜੀ ਦਿਨ ਰਾਤ ਚੱਲਦਾ ਜੀ। ਕਦੋਂ ਤੱਕ ਆਸ ਹੈ, ਕਿੰਨੇ ਦਿਨ ਹੋਰ ਲੱਗਣਗੇ? ਪਰ ਦੇਖੋ ਜੀ ਲੱਗੇ ਹੋਏ ਆ, ਇਹ ਹੁਣ ਸਮਾਂ ਹੀ ਦੱਸੂ। ਅੱਛਾ ਜੀ, ਠੀਕ ਹੈ ਜੀ। ਸੋ ਕਿੰਨੀ ਸੰਗਤ ਇੱਕ ਟਾਈਮ ਤੇ ਇਦਾਂ ਸੇਵਾ 'ਚ ਲੱਗੀ ਹੁੰਦੀ? 200 ਨਹੀਂ 1000 ਤੋਂ ਉੱਪਰ ਬੰਦਾ ਹੁੰਦਾ ਜੀ ਰੋਜ਼। ਅੱਛਾ ਜੀ, ਹਾਂ, ਠੀਕ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਛੱਡ ਦਿਓ। ਬੋਲੇ ਸੋ ਨਿਹਾਲ। ਸੋ ਦੇਖ ਸਕਦੇ ਹੋ ਹੌਸਲੇ ਬੁਲੰਦ ਨੇ, ਬਿਲਕੁਲ ਵੀ ਡੋਲ ਨਹੀਂ ਰਹੀਆਂ ਸੰਗਤਾਂ ਤੇ ਬੰਨ ਨੂੰ ਪੂਰਨ ਦਾ ਕੰਮ ਲਗਾਤਾਰ ਜਾਰੀ ਹੈ। ਬਾਈ ਹੁਣੀ ਲਗਾਤਾਰ ਸੇਵਾ ਕਰ ਰਹੇ ਨੇ। ਬੰਨ ਦੇ ਇੱਧਰ ਬੰਨਿਓ ਜਿਹੜੀ ਚੀਜ਼ ਉੱਧਰ ਚਾਹੀਦੀ ਹੈ ਉੱਧਰ ਲਿਜਾਈ ਜਾ ਰਹੀ ਹੈ, ਜਿਹੜੀ ਇੱਧਰ ਚਾਹੀਦੀ ਹੁੰਦੀ ਹੈ ਉਹ ਉੱਧਰ ਲਿਜਾਈ ਜਾ ਰਹੀ ਹੈ। ਬਾਈ ਤੁਸੀਂ ਕਦੋਂ ਤੋਂ ਸੇਵਾ 'ਚ ਲੱਗੇ ਹੋਏ ਹੋ? ਵੀਰੇ 4 ਦਿਨ ਤੋਂ ਚੱਲ ਰਹੀ ਨਿਰੰਤਰ ਸੇਵਾ। ਅੱਛਾ ਜੀ। ਅੱਜ ਤਾਂ ਥੋੜਾ ਜਿਹਾ ਪਾਣੀ ਘਟ ਗਿਆ ਕਰਕੇ ਇੱਥੇ ਲਾਗੇ ਨਹੀਂ ਤੇ ਇੱਥੋਂ 7 ਕਿਲੋਮੀਟਰ ਏਰੀਆ 'ਚ ਘੁੰਮ ਕੇ ਆਉਣੇ ਅਸੀਂ। ਅੱਛਾ ਜੀ। ਇੱਕ ਬੋਟ ਸਾਡੀ ਉੱਧਰ ਪੱਕੀ ਗਈ ਹੋਈ ਆ। ਅੱਛਾ ਜੀ। ਅਸੀਂ ਜਾਂਦੇ ਆ, ਪਾਣੀ ਰਾਸ਼ਨ ਪ੍ਰਸ਼ਾਦਾ ਪਾਣੀ ਤੇ ਹੋਰ ਜਿਹੜੀਆਂ ਵਸਤੂਆਂ ਲੈ ਕੇ ਜਾਂਦੇ ਆ।
ਜਿੰਨਾ ਸਾਡੇ ਕੋਲ ਵਰਤਾ ਹੁੰਦਾ ਵਰਤਾ ਕੇ ਬਾਕੀ ਅਸੀਂ ਉਸ ਵੋਟ ਨੂੰ ਦੇ ਦਿੰਦੇ ਆ। ਅੱਛਾ ਜੀ ਉਹ ਵੋਟ ਨੂੰ 5-6 ਦਿਨ ਹੋ ਗਏ ਜਿੱਦਣ ਦਾ ਬੰਨ ਟੁੱਟਿਆ ਪਾਣੀ ਆਇਆ ਉਦੋਂ ਦਾ ਉੱਥੇ ਹੀ ਆ। ਜੀ ਫੇ ਉਹਦਾ ਡੀਜ਼ਲ ਪਾਣੀ ਕਿੱਦਾਂ? ਉਹਦਾ ਡੀਜ਼ਲ ਪਾਣੀ ਪੈਟਰੋਲ ਆ ਦੇਖੋ ਕਹਿਣ ਪਈ ਅੱਛਾ ਜੀ ਉਹ ਪੈਟਰੋਲ ਵਾਲਾ ਵਾ ਇਹ ਡੀਜ਼ਲ ਵਾਲਾ ਵਾ ਤੇ ਅਸੀਂ ਡੀਜ਼ਲ ਤੇ ਪੈਟਰੋਲ ਲੈ ਕੇ ਜਾਂਦੇ ਆ। ਨਾਲ ਲੈ ਜਾਂਦੇ ਹੋ ਫੇ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉੱਥੇ ਦੇ ਦਿੰਦੇ ਹੋ। ਅੱਗੇ ਇੱਥੋਂ ਹੀ ਅੱਗੇ ਪਿੰਡ ਕਿਹੜੇ ਲੱਗਦੇ ਨੇ ਪਾਣੀ ਦੇ? ਤੇ ਆ ਗਿਆ ਮੁੰਡੀ ਚੋਲੀਆਂ ਮੁੰਡੀ ਸ਼ਹਿਰੀਆਂ ਕਾਲੂ ਮੁੰਡੀ ਭਾਨੇ ਵਾਲਾ ਗੱਟਾ ਮੁੰਡੀ ਕਾਸੂ ਇਦਾਂ ਕੋਈ 30 ਤੋਂ 35 ਪਿੰਡ ਇੱਧਰ ਵਾ ਜਿਹੜੇ ਘਿਰੇ ਹੋਏ ਆ ਪਾਣੀ 'ਚ। ਜੀ ਜੀ ਔਰ ਸਾਡੇ ਉਹ ਸੇਵਾਦਾਰ ਜਿਹੜੇ ਆ ਉਹਨਾਂ ਨੂੰ ਅੱਜ ਮੇਰੇ ਖਿਆਲ ਜੀ 5 ਦਿਨ ਹੋ ਗਏ ਨਹਾਤਿਆਂ ਨੂੰ। ਉਹੋ ਹੀ ਕੱਪੜੇ ਆ ਉਸੇ ਕੱਪੜਿਆਂ ਨੇ ਉਹ ਨਿਰੰਤਰ ਸੇਵਾ ਚੱਲ ਰਹੀ ਹੈ। ਸਵੇਰ ਤੋਂ ਲੈ ਕੇ ਸਾਨੂੰ ਜਿਹੜਾ ਪ੍ਰਸ਼ਾਦਾ ਸਾਡੇ ਕੋਲ ਵੋਟ ਭਰਿਆ ਹੈ ਪਰ ਸਾਨੂੰ ਖਾਣ ਦਾ ਹੁਕਮ ਨਹੀਂ ਹੁੰਦਾ। ਇਹੀ ਤਾਂ ਸੇਵਾ ਹੈ ਨਾ। ਇੱਕ ਗੱਲ ਜ਼ਰੂਰ ਦੱਸਿਓ, ਅਕਸਰ ਕਿਹਾ ਜਾਂਦਾ ਵੀ ਦੁਨੀਆ 'ਚ ਜਿੱਥੇ ਮਰਜ਼ੀ ਆਫਤ ਆ ਜਾਵੇ ਪੰਜਾਬੀ ਸਭ ਤੋਂ ਪਹਿਲਾਂ ਖੜਦੇ ਨੇ। ਅੱਜ ਪੰਜਾਬੀਆਂ ਤੇ ਆਫਤ ਪਈ ਹੈ ਤਾਂ ਕੋਈ ਹੋਰ ਸਟੇਟ ਦਾ ਕੋਈ ਆ ਕੇ ਖੜਿਆ ਨਾ? ਕੋਈ ਨਹੀਂ ਸਿਵਾਏ ਮਹਾਂਪੁਰਸ਼ਾਂ ਤੋਂ ਬਾਕੀ ਆਉਂਦੇ ਆ ਮਾੜਾ ਮੋੜ ਵੋਟੋ ਬਾੜੋ ਬੁਝਾ ਕੇ ਚੱਲ ਜਾਂਦੇ ਆ। ਵੀਰੇ ਮੇਰਾ ਇੱਥੋਂ 3 ਕਿਲੋਮੀਟਰ ਤੇ ਪਿੰਡ ਆ। ਮੈਂ ਅੱਜ 5ਵੇਂ ਦਿਨ ਘਰ ਗਿਆ ਉਹ ਵੀ ਮਜਬੂਰੀ ਕਾਰਨ ਕਿ ਮੈਂ ਦੂਜੀ ਵੋਟ ਦੇ ਨਾਲ ਉਧਰੋਂ ਮਰੀਜ਼ ਕੱਢਣ ਵਾਸਤੇ ਗਿਆ ਸੀ। ਮੇਰਾ ਏਰੀਆ ਸੀ ਉਹ ਡਰਾਈਵਰ ਨੂੰ ਨਹੀਂ ਸੀ ਪਤਾ ਉਧਰ ਉਹਦੇ ਨਾਲ ਮਰੀਜ਼ ਕਢਾ ਕੇ ਹੁਣ ਫਿਰ ਦੁਬਾਰਾ ਮੈਂ ਮੇਰੀ ਡਿਊਟੀ ਇੱਥੇ ਆ ਵੀ ਮੈਂ ਇੱਥੇ ਆਇਆ। ਭਾਈ ਜੀ ਤੁਸੀਂ ਦੱਸਿਓ, ਜਿੱਦਾਂ ਆਪਾਂ ਕਹਿੰਦੇ ਆ ਵੀ ਹੋਰ ਕਿਤੇ ਦੁਨੀਆ 'ਚ ਆਫਤ ਪਵੇ ਸਾਰੇ ਜਲਦੀ ਪੰਜਾਬੀ ਉੱਥੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ। ਜਦੋਂ ਪੰਜਾਬੀਆਂ ਤੇ ਆਫਤ ਪਈ ਹੈ ਉਦੋਂ ਕੋਈ ਆਇਆ ਹੋਰ? ਇਹ ਦਿਲ ਵਾਲੇ ਬੰਦਿਆਂ ਦਾ ਕੰਮ ਆ ਤੇ ਦਿਲ ਵਾਲੇ ਹੀ ਕਰ ਸਕਦੇ ਆ। ਇਹ ਜਿਨ੍ਹਾਂ ਮੁਸੀਬਤਾਂ ਝੱਲਣੀਆਂ ਸਿੱਖ ਲਈਆਂ ਉਹੀ ਝੱਲ ਸਕਦੇ ਆ ਤੇ ਉਹੀ ਮੁਸੀਬਤਾਂ ਦਾ ਹੱਲ ਕਰ ਸਕਦੇ। ਹਾਂਜੀ ਬਹੁਤ ਬਹੁਤ ਧੰਨਵਾਦ। ਸੋ ਤਸਵੀਰਾਂ ਦੇਖੀਆਂ ਨੇ ਤੁਸੀਂ, ਇਹ ਵੋਟ ਦੇ ਵਿੱਚੋਂ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ। ਬਾਬਾ ਜੀ ਆਪ ਆ ਗਏ ਨੇ ਹੁਣ। ਸੋ ਦੇਖ ਸਕਦੇ ਹੋ ਹੁਣ ਬਾਬਾ ਜੀ ਸੇਵਾ ਕਰਨਗੇ, ਆਪ ਜੁਟੇ ਨੇ ਸੇਵਾ ਦੇ ਵਿੱਚ।